ਵੱਡੀ ਗਿਣਤੀ ਦੇ ਵਿੱਚ ਭਾਰਤੀ ਨਿਊਜ਼ੀਲੈਂਡ ਦੇ 에ਅਰਪੋਰਟ ਤੋਂ ਹੀ ਮੋੜੇ ਜਾ ਰਹੇ ਨੇ ਜੀ। ਕੀ ਕਾਰਨ ਰਹਿ ਰਿਹਾ ਹੈ ਇਸ ਸਾਰੇ ਦਾ? देखो, ये एक पंजाबी मीडिया आउटलैट ने दावा किया। हुण एक्चुअल च उत्थे की है की नहीं है मैनूं पता नहीं है। तां जी गल इह आ कि रौला तां पै रिहा सीगा उत्थे लंबे समय दा, क्योंकि कोविड तो बाद ना उन्हां ने कुछ वीज़े वगैरह जिहड़े खोले सीगे। तां ਉਹ ठीक ਆ, ਉਹਦੇ ਵਿੱਚ ਉਹਨਾਂ ਨੇ ਕੁਛ ਮਤਲਬ ਕਿ ਬੰਦੇ ਜਿਹੜੇ ਬੁਲਾਣੇ ਸੀਗੇ। ਪਰ ਰੌਲਾ ਇਹ ਵੀ ਪੈ ਜਾਂਦਾ ਕਿ ਆਪਣੇ ਬੰਦੇ ਜਿਹੜੇ ਜੁਗਾੜ ਲਾਉਂਦੇ ਆ, ਉਧਰ ਬੈਠੇ ਵੀ ਲਾ ਲੈਂਦੇ ਕਈ ਵਾਰ ਤੇ ਇੱਧਰ ਬੈਠੇ ਵੀ। ਤਾਂ ਇਹ ਆ ਕਿ ਜੋ ਉੱਥੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅੰਕੜੇ ਆ ਉਹ ਹੈਰਾਨ ਕਰਦੇ ਆ ਕਿ ਅਰਜ਼ੀਦਾਤਾ ਫਰਜ਼ੀ ਦਸਤਾਵੇਜ਼ਾਂ ਦੇ ਸਾਰੇ ਵੀਜ਼ਾ ਲੈਣ ਲਈ ਅਰਜ਼ੀ ਭਰਦੇ ਆ ਤੇ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਆ ਭਾਰਤੀ ਨਾਗਰਿਕ ਆ, ਕਿਉਂਕਿ ਦੁਨੀਆ ਦੇ ਕੋਨੇ-ਕੋਨੇ 'ਚ ਹੀ ਬੰਦੇ ਤਾਂ ਆਉਣਗੇ ਨਾ ਜਦੋਂ ਉਹ ਮਤਲਬ ਕਿ ਵੀਜ਼ੇ ਇਸ ਤਰ੍ਹਾਂ ਦੇ ਖੋਲੂਗੇ। ਤੇ ਇਸੇ ਚੱਕਰ ਦੇ ਵਿੱਚ ਉਹ ਕਹਿੰਦੇ ਕਿ ਏਅਰਪੋਰਟਾਂ ਤੇ ਵੀ ਬੜੀ ਸਖਤ ਨਿਗਰਾਨੀ ਹੋ ਰਹੀ ਆ, ਬੜੀ ਪੁੱਛਗਿੱਛ ਹੋ ਰਹੀ ਆ ਤੇ ਜੀ ਦੱਸਦੇ ਆ ਕਿ ਇੱਕ ਹਫ਼ਤੇ ਦੇ ਦੌਰਾਨ 1 ਦਰਜਨ ਤੋਂ ਵੀ ਵੱਧ ਅਤੇ ਬੀਤੇ 9 ਮਹੀਨਿਆਂ 'ਚ ਕੁੱਲ 178 ਭਾਰਤੀਆਂ ਨੂੰ ਏਅਰਪੋਰਟ ਤੋਂ ਹੀ ਡਿਪੋਰਟ ਕੀਤਾ ਗਿਆ। ਇਹ ਕਮਾਲ ਦੀ ਜੀ ਗੱਲ ਹੈ। ਮਤਲਬ ਕਿ ਉਹਨਾਂ ਦੇ ਕੋਲ ਵੀਜ਼ਾ ਸੀਗਾ, ਪਰ ਬਾਵਜੂਦ ਇਸ ਦੇ ਤਾਂ ਉਹਨਾਂ ਨੂੰ ਏਅਰਪੋਰਟ ਤੋਂ ਬੇਰੰਗ ਹੀ ਮੁੜਨਾ ਪਿਆ। ਤਾਂ ਖੈਰ ਇਹ ਸਾਰਾ ਕੁਛ ਹੈ ਜਿਹੜਾ ਜਿਵੇਂ ਆਪਾਂ ਦੇਖੀਏ ਤਾਂ ਉੱਥੇ ਸਰਕਾਰ ਵੱਲੋਂ ਵਿਜ਼ਟਰ ਤੇ ਇੱਕ ਐਕਸੈਪਟਡ ਵਰਕ ਵੀਜ਼ਾ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ, ਉਹ ਦਿੱਤਾ ਜਾਂਦਾ ਹੈ। ਉਹ $500-700 ਵੈਸੇ ਉਹਦੇ ਤੇ ਖਰਚਾ ਆਉਂਦਾ ਤੇ ਇੱਥੇ 20-20 ਲੱਖ 15-15 ਲੱਖ ਚ ਵੇਚੀ ਜਾਂਦੇ ਨੇਗਾ। ਤਾਂ ਜੀ ਇਹ ਪਹਿਲਾਂ ਤਾਂ ਕੰਮ ਚੱਲਿਆ, ਹੁਣ ਇਹਦਾ ਰੌਲਾ ਪਿਆ ਪਿਆ ਖਾਸਾ। ਤਾਂ ਇੱਥੋਂ ਵਾਲੇ ਬੰਦੇ ਜਿਹੜੇ ਉਹ ਠੱਗੀ ਦੇ ਸ਼ਿਕਾਰ ਹੋ ਜਾਂਦੇ ਵਿਚਾਰੇ, ਮੁੜ ਕੇ ਕੋਈ ਪੁੱਛਦਾ ਨਹੀਂ ਦੱਸਦਾ ਨਹੀਂ। ਸੋ ਇਸ ਕਰਕੇ ਅਸੀਂ ਤੇ ਬੜੇ ਲੰਬੇ ਸਮੇਂ ਤੋਂ ਕਹਿੰਦੇ ਆ ਕਿ ਭਾਈ ਜੇ ਜਾਣਾ ਪ੍ਰਦੇਸ਼ ਤਾਂ ਸੰਭਲ ਕੇ ਜਾਓ, ਕਿਤੇ ਇਹੋ ਜਿਹੇ ਜੀ ਧੋਖੇ ਦਾ ਸ਼ਿਕਾਰ ਨਾ ਹੋ ਜਾਓ। ਹੁਣ ਉੱਥੋਂ ਨਿਊਜ਼ੀਲੈਂਡ ਤੋਂ ਜੇ ਮੰਨ ਲਓ ਬੰਦੇ ਡਿਪੋਰਟ ਹੋ ਕੇ ਇੱਧਰ ਨੂੰ ਆ ਰਹੇ ਆ, ਫਿਰ ਗਾਂ ਬਣੇਗਾ ਵੀ ਕੀ। ਇਸ ਕਰਕੇ ਉਧਰੋਂ ਕੈਨੇਡਾ 'ਚ ਕੰਮ ਖਰਾਬ ਹੋਇਆ ਪਿਆ, ਕਿੰਨੇ ਕਿੰਨੇ ਸੈਂਕੜੇ ਉੱਥੇ ਸਟੂਡੈਂਟ ਜਿਹੜੇ ਆ ਉਹ ਇਸ ਤਰ੍ਹਾਂ ਮਤਲਬ ਕਿ ਅੱਜ ਨਾ ਇੱਧਰ ਦੇ ਆ ਨਾ ਉੱਧਰ ਦੇ ਆ। ਤੇ ਜੇ ਜੀ ਜੀ ਨਿਊਜ਼ੀਲੈਂਡ ਫਿਰ ਆਸਟ੍ਰੇਲੀਆ 'ਚ ਵੀ ਕੁਝ ਯੂਨੀਵਰਸਿਟੀਆਂ ਦੀ ਆਪਾਂ ਖਬਰ ਕੀਤੀ ਸੀਗੀ। ਇਹ ਚੀਜ਼ਾਂ ਜੀ ਨੇ ਜੀ ਓਵਰਆਲ ਜੇ ਦੇਖੀ ਯੂਕੇ ਦੇ ਵਿੱਚ, ਯੂਕੇ ਨੇ ਤਾਂ ਬਦਲ ਦਿੱਤੀ ਆਪਣੀ ਨੀਤੀ। ਇਹ ਜੀ ਕੁਝ ਬੰਦੇ ਜਿਹੜੇ ਉਹ ਸਾਰੀ ਖੇਡ ਸਾਰਿਆਂ ਦੀ ਉਹ ਖਰਾਬ ਕਰ ਰਹੇ ਨੇ। ਵੱਡੀ ਗਿਣਤੀ ਦੇ ਵਿੱਚ ਭਾਰਤੀ ਨਿਊਜ਼ੀਲੈਂਡ ਦੇ 에ਅਰਪੋਰਟ ਤੋਂ ਹੀ ਮੋੜੇ ਜਾ ਰਹੇ ਨੇ ਜੀ। ਕੀ ਕਾਰਨ ਰਹਿ ਰਿਹਾ ਹੈ ਇਸ ਸਾਰੇ ਦਾ? ਦੇਖੋ, ਇਹ ਇੱਕ ਪੰਜਾਬੀ ਮੀਡੀਆ ਆਊਟਲੈਟ ਨੇ ਦਾਵਾ ਕੀਤਾ। ਹੁਣ ਐਕਚੁਅਲ 'ਚ ਉੱਥੇ ਕੀ ਆ ਕੀ ਨਹੀਂ ਹੈ ਮੈਨੂੰ ਪਤਾ ਨਹੀਂ ਹੈ। ਤਾਂ ਜੀ ਗੱਲ ਇਹ ਆ ਕਿ ਰੌਲਾ ਤਾਂ ਪੈ ਰਿਹਾ ਸੀਗਾ ਉੱਥੇ ਲੰਮੇ ਸਮੇਂ ਦਾ, ਕਿਉਂਕਿ ਕੋਵਿਡ ਤੋਂ ਬਾਅਦ ਨਾ ਉਹਨਾਂ ਨੇ ਕੁਛ ਵੀਜ਼ੇ ਵਗੈਰਾ ਜਿਹੜੇ ਖੋਲੇ ਸੀਗੇ। ਤਾਂ ਉਹ ਠੀਕ ਆ, ਉਹਦੇ ਵਿੱਚ ਉਹਨਾਂ ਨੇ ਕੁਛ ਮਤਲਬ ਕਿ ਬੰਦੇ ਜਿਹੜੇ ਬੁਲਾਣੇ ਸੀਗੇ। ਪਰ ਰੌਲਾ ਇਹ ਵੀ ਪੈ ਜਾਂਦਾ ਕਿ ਆਪਣੇ ਬੰਦੇ ਜਿਹੜੇ ਜੁਗਾੜ ਲਾਉਂਦੇ ਆ, ਉਧਰ ਬੈਠੇ ਵੀ ਲਾ ਲੈਂਦੇ ਕਈ ਵਾਰ ਤੇ ਇੱਧਰ ਬੈਠੇ ਵੀ। ਤਾਂ ਇਹ ਆ ਕਿ ਜੋ ਉੱਥੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅੰਕੜੇ ਆ ਉਹ ਹੈਰਾਨ ਕਰਦੇ ਆ ਕਿ ਅਰਜ਼ੀਦਾਤਾ ਫਰਜ਼ੀ ਦਸਤਾਵੇਜ਼ਾਂ ਦੇ ਸਾਰੇ ਵੀਜ਼ਾ ਲੈਣ ਲਈ ਅਰਜ਼ੀ ਭਰਦੇ ਆ ਤੇ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਆ ਭਾਰਤੀ ਨਾਗਰਿਕ ਆ, ਕਿਉਂਕਿ ਦੁਨੀਆ ਦੇ ਕੋਨੇ-ਕੋਨੇ 'ਚ ਹੀ ਬੰਦੇ ਤਾਂ ਆਉਣਗੇ ਨਾ ਜਦੋਂ ਉਹ ਮਤਲਬ ਕਿ ਵੀਜ਼ੇ ਇਸ ਤਰ੍ਹਾਂ ਦੇ ਖੋਲੂਗੇ। ਤੇ ਇਸੇ ਚੱਕਰ ਦੇ ਵਿੱਚ ਉਹ ਕਹਿੰਦੇ ਕਿ ਏਅਰਪੋਰਟਾਂ ਤੇ ਵੀ ਬੜੀ ਸਖਤ ਨਿਗਰਾਨੀ ਹੋ ਰਹੀ ਆ, ਬੜੀ ਪੁੱਛਗਿੱਛ ਹੋ ਰਹੀ ਆ ਤੇ ਜੀ ਦੱਸਦੇ ਆ ਕਿ ਇੱਕ ਹਫ਼ਤੇ ਦੇ ਦੌਰਾਨ 1 ਦਰਜਨ ਤੋਂ ਵੀ ਵੱਧ ਅਤੇ ਬੀਤੇ 9 ਮਹੀਨਿਆਂ 'ਚ ਕੁੱਲ 178 ਭਾਰਤੀਆਂ ਨੂੰ ਏਅਰਪੋਰਟ ਤੋਂ ਹੀ ਡਿਪੋਰਟ ਕੀਤਾ ਗਿਆ। ਇਹ ਕਮਾਲ ਦੀ ਜੀ ਗੱਲ ਹੈ। ਮਤਲਬ ਕਿ ਉਹਨਾਂ ਦੇ ਕੋਲ ਵੀਜ਼ਾ ਸੀਗਾ, ਪਰ ਬਾਵਜੂਦ ਇਸ ਦੇ ਤਾਂ ਉਹਨਾਂ ਨੂੰ ਏਅਰਪੋਰਟ ਤੋਂ ਬੇਰੰਗ ਹੀ ਮੁੜਨਾ ਪਿਆ। ਤਾਂ ਖੈਰ ਇਹ ਸਾਰਾ ਕੁਛ ਹੈ ਜਿਹੜਾ ਜਿਵੇਂ ਆਪਾਂ ਦੇਖੀਏ ਤਾਂ ਉੱਥੇ ਸਰਕਾਰ ਵੱਲੋਂ ਵਿਜ਼ਟਰ ਤੇ ਇੱਕ ਐਕਸੈਪਟਡ ਵਰਕ ਵੀਜ਼ਾ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ, ਉਹ ਦਿੱਤਾ ਜਾਂਦਾ ਹੈ। ਉਹ $500-700 ਵੈਸੇ ਉਹਦੇ ਤੇ ਖਰਚਾ ਆਉਂਦਾ ਤੇ ਇੱਥੇ 20-20 ਲੱਖ 15-15 ਲੱਖ ਚ ਵੇਚੀ ਜਾਂਦੇ ਨੇਗਾ। ਤਾਂ ਜੀ ਇਹ ਪਹਿਲਾਂ ਤਾਂ ਕੰਮ ਚੱਲਿਆ, ਹੁਣ ਇਹਦਾ ਰੌਲਾ ਪਿਆ ਪਿਆ ਖਾਸਾ। ਤਾਂ ਇੱਥੋਂ ਵਾਲੇ ਬੰਦੇ ਜਿਹੜੇ ਉਹ ਠੱਗੀ ਦੇ ਸ਼ਿਕਾਰ ਹੋ ਜਾਂਦੇ ਵਿਚਾਰੇ, ਮੁੜ ਕੇ ਕੋਈ ਪੁੱਛਦਾ ਨਹੀਂ ਦੱਸਦਾ ਨਹੀਂ। ਸੋ ਇਸ ਕਰਕੇ ਅਸੀਂ ਤੇ ਬੜੇ ਲੰਬੇ ਸਮੇਂ ਤੋਂ ਕਹਿੰਦੇ ਆ ਕਿ ਭਾਈ ਜੇ ਜਾਣਾ ਪ੍ਰਦੇਸ਼ ਤਾਂ ਸੰਭਲ ਕੇ ਜਾਓ, ਕਿਤੇ ਇਹੋ ਜਿਹੇ ਜੀ ਧੋਖੇ ਦਾ ਸ਼ਿਕਾਰ ਨਾ ਹੋ ਜਾਓ। ਹੁਣ ਉੱਥੋਂ ਨਿਊਜ਼ੀਲੈਂਡ ਤੋਂ ਜੇ ਮੰਨ ਲਓ ਬੰਦੇ ਡਿਪੋਰਟ ਹੋ ਕੇ ਇੱਧਰ ਨੂੰ ਆ ਰਹੇ ਆ, ਫਿਰ ਗਾਂ ਬਣੇਗਾ ਵੀ ਕੀ। ਇਸ ਕਰਕੇ ਉਧਰੋਂ ਕੈਨੇਡਾ 'ਚ ਕੰਮ ਖਰਾਬ ਹੋਇਆ ਪਿਆ, ਕਿੰਨੇ ਸੈਂਕੜੇ ਉੱਥੇ ਸਟੂਡੈਂਟ ਜਿਹੜੇ ਆ ਉਹ ਇਸ ਤਰ੍ਹਾਂ ਮਤਲਬ ਕਿ ਅੱਜ ਨਾ ਇੱਧਰ ਦੇ ਆ ਨਾ ਉੱਧਰ ਦੇ ਆ। ਤੇ ਜੇ ਜੀ ਜੀ ਨਿਊਜ਼ੀਲੈਂਡ ਫਿਰ ਆਸਟ੍ਰੇਲੀਆ 'ਚ ਵੀ ਕੁਝ ਯੂਨੀਵਰਸਿਟੀਆਂ ਦੀ ਆਪਾਂ ਖਬਰ ਕੀਤੀ ਸੀਗੀ। ਇਹ ਚੀਜ਼ਾਂ ਜੀ ਨੇ ਜੀ ਓਵਰਆਲ ਜੇ ਦੇਖੀ ਯੂਕੇ ਦੇ ਵਿੱਚ, ਯੂਕੇ ਨੇ ਤਾਂ ਬਦਲ ਦਿੱਤੀ ਆਪਣੀ ਨੀਤੀ। ਇਹ ਜੀ
ਕੁਝ ਬੰਦੇ ਜਿਹੜੇ ਉਹ ਸਾਰੀ ਖੇਡ ਸਾਰਿਆਂ ਦੀ ਉਹ ਖਰਾਬ ਕਰ ਰਹੇ ਨੇ।